अस्सलामुअलैकुम जी। मैं बड़े चिर तो अपनी जमात ਨੂੰ ਵੀ ਇਹ ਕਹਿ ਰਿਹਾ, ਬਲਕਿ ਜਦੋਂ ਪੰਜਾਬੀ ਤਹਿਰੀਕ ਸ਼ੁਰੂ ਕੀਤੀ ਸੀ ਉਦੋਂ ਵੀ ਮੇਰਾ ਇਹੀ ਕਹਿਣਾ ਸੀ। ਜਿਹੜੇ ਸਾਡੇ ਦੂਜੇ ਵੀਰ ਨੇ ਜਿਹੜੇ ਆਪਣੇ ਆਪ ਨੂੰ ਸਰਾਇਕੀ ਸਦਾਉਂਦੇ ਨੇ ਜਾਂ ਪੰਜਾਬ ਦੇ ਵਿੱਚ ਨਵੇਂ ਸੂਬੇ ਬਣਾਉਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਹੀ ਕਹਿੰਦਾ ਰਿਹਾ ਕਿ ਸਾਡਾ ਮਸਲਾ ਵਸਾਇਲ ਦੀ ਅਗਰ ਮੁਨਸਫਾਨਾ ਤਕਸੀਮ ਹੈ ਤੇ ਉਹ ਵੰਡ ਜਿਹੜੀ ਹੈ ਉਹ ਬਾਖਤਿਆਰ ਜ਼ਿਲ੍ਹੀ ਹਕੂਮਤਾਂ ਦੇ ਮੁਤਾਲਬੇ ਨਾਲ ਜ਼ਿਆਦਾ ਬਿਹਤਰ ਹੋ ਸਕਦੀ ਹੈ। ਤੇ ਜੇ ਇਹ ਕੋਈ ਲਸਾਨੀ ਮੁਤਾਲਬਾ ਹੈ ਤੇ ਫਿਰ ਇਹ ਖਿਲਰਨ ਵਾਲੀ ਗੱਲ ਹੈ, ਕਿਉਂਕਿ ਅਸੀਂ ਤੇ ਇਹਨਾਂ ਨਾਲ ਮੁਤਫਿਕ ਨਹੀਂ ਹਾਂ ਫਿਕਰੀ ਤੌਰ 'ਤੇ, ਲੇਕਿਨ ਲਸਾਨੀ ਮੁਤਾਲਬੇ ਦੇ ਵਿੱਚ ਜਿਹੜੀ ਹੰਡੀ ਵਰਤੀ ਵੱਖਰੀ ਜ਼ਬਾਨ ਹੈ ਉਰਦੂ, ਫਿਰ ਸਿੰਧ ਵਿੱਚ ਢਾਟਕੀ ਹੈ ਔਰ ਹੋਰ ਵੀ ਇੰਜ ਦੀਆਂ ਹੈ ਨੇ ਇਕਾਈਆਂ, ਤੇ ਇਹ ਫਿਰ ਖਿਲਰ ਜਾਣੀ ਗੱਲ। ਔਰ ਗੱਲ ਖਿਲਰ ਗਈ। ਸਾਡੀ ਜਮਾਤ ਨੇ ਇੰਨਾ ਜ਼ਰੂਰ ਹੋਇਆ ਸਾਡੇ ਕੋਲੋਂ ਕਿ 2011 'ਚ ਇਹ ਨਾਰਾ ਇੱਕ ਸਿਆਸੀ ਨਾਰੇ ਦੇ ਤੌਰ 'ਤੇ ਜਨੂਬੀ ਪੰਜਾਬ 'ਚ ਮੁਤਾਰਫ ਕਰਾਇਆ, ਲੇਕਿਨ 13 ਦੇ ਨਤੀਜੇ ਸਾਰਿਆਂ ਦੇ ਸਾਹਮਣੇ, 2018 ਦੇ ਨਤੀਜੇ ਵੀ ਸਾਰਿਆਂ ਦੇ ਸਾਹਮਣੇ ਨੇ ਤੇ 24 ਦੇ ਨਤੀਜੇ ਵੀ ਸਾਹਮਣੇ ਨੇ ਸਾਰਿਆਂ ਦੇ। ਇੱਕ ਮੁਲਤਾਨ ਦੀਆਂ 4 ਸੀਟਾਂ ਨੇ ਔਰ ਉਹ ਇਲੈਕਟੇਬਲ ਫੈਮਿਲੀ ਹੈ, ਗਿਲਾਨੀ ਫੈਮਿਲੀ ਇਲੈਕਟੇਬਲ ਫੈਮਿਲੀ ਹੈ। ਉਹ ਕੋਈ ਸਰਾਇਕੀ ਤਰੀਕ ਦਾ ਸਿਹਰਾ ਨਹੀਂ ਹੈ। ਜੇ ਇਹਨਾਂ ਦਾ ਸਿਹਰਾ ਹੋਵੇ ਤਾਂ ਕੋਈ ਇਹ ਖਲੋ ਕੇ ਵੇਖੇ ਨਾ, ਕੋਈ MPA ਦਾ MNA ਦਾ ਇਲੈਕਸ਼ਨ ਲੜ ਕੇ ਵੇਖੇ ਇਸੇ ਟਿਕਟ 'ਤੇ, ਇਸੇ ਕਾਜ਼ ਦੇ ਉੱਤੇ, ਇਸੇ ਨਾਂ ਦੇ ਉੱਤੇ, ਤੇ ਅਸੀਂ ਵੇਖੀਏ ਕਿੰਨੇ ਕੁ ਵੋਟ ਪੈਂਦੇ ਨੇ ਔਰ ਕਿੰਨੇ ਕੁ ਲੋਕ ਅੱਗੇ ਨੇ ਇਹਨਾਂ ਦੇ ਨਾਲ ਨੇ। ਇਹ ਬੜਾ ਝੂਠ ਤਵਾਤਰ ਨਾਲ ਬੋਲਿਆ ਜਾਂਦਾ ਰਿਹਾ ਸਾਡੇ, ਮਤਲਬ ਹੁਣ ਤੋਂ ਅਫਸੋਸ ਵਾਲੀ ਗੱਲ ਹੈ। ਆਪਣੇ ਪਰਾਏ ਸਾਰੇ ਹੀ ਬੋਲਦੇ ਰਹੇ ਨੇ ਕਿ ਜੀ ਉਹ ਤਾਂ ਮੁਤਾਲਬਾ ਉੱਥੋਂ ਦੀ ਆਵਾਮ ਦਾ ਹੈ। ਬਈ ਤੁਸੀਂ ਕਿਹੜਾ ਉੱਥੇ ਰੈਫਰੈਂਡਮ ਕਰਾਇਆ ਸੀ ਜਿੱਥੋਂ ਤੁਹਾਨੂੰ ਪਤਾ ਲੱਗਾ ਕਿ ਉੱਥੋਂ ਦੀ ਆਵਾਮ ਦਾ ਮੁਤਾਲਬਾ ਹੈ? ਇੱਕ ਜੱਥਾ ਹੈ, ਛੋਟਾ ਜਿਹਾ ਜੱਥਾ ਹੈ, ਕੋਈ 10,000 ਲੋਕ ਹੋਣਗੇ ਜ਼ਿਆਦਾ ਜ਼ਿਆਦਾ, ਨੌਜਵਾਨ ਨੇ ਚੋਖੇ, ਉਹ ਇੱਕ ਤਹਿਰੀਕ ਬਣਾ ਕੇ ਟੁਰੇ ਨੇ ਔਰ ਉਹਨਾਂ ਘੇਰਾ ਪਾਇਆ ਸਾਡੀ ਕਿਆਦਤ ਨੂੰ ਵੀ, ਤੇ ਉਹ ਯੂਨੀਵਰਸਿਟੀਆਂ ਦੇ ਵਿੱਚ ਵੀ ਕਾਇਦੇ ਆਜ਼ਮ ਯੂਨੀਵਰਸਿਟੀ ਅੱਗੇ ਪਿੱਛੇ ਉਹ ਵਿਖਾਲੀ ਕਰਾ ਦਿੰਦੇ ਨੇ ਤੇ ਉਹਨੂੰ ਸਮਝ ਲਿਆ ਜਾਂਦਾ ਹੈ ਕਿ ਇਹ ਓਵਰਆਲ ਹੋਲ ਜਨੂਬੀ ਪੰਜਾਬ ਦੀ ਡਿਮਾਂਡ ਹੈ। ਹਾਲਾਂਕਿ ਇਸ ਤਰ੍ਹਾਂ ਨਹੀਂ। ਸਿਰਫ 2 ਜ਼ਿਲ੍ਹੇ ਨੇ ਜਿੱਥੇ 47 ਦੇ ਜਿਹੜੇ ਆ ਕੇ ਬੈਠੇ ਤੇ ਮਹਾਜਰ ਪੰਜਾਬੀ ਉਹ ਥੋੜ੍ਹੇ ਨੇ, ਇੱਕ ਡੀਜੀ ਖਾਂ, ਇੱਕ ਰਾਜਨਪੁਰ। ਬਾਕੀ ਕਿਸੇ ਥਾਂ 'ਤੇ ਵੀ ਇਹ ਕਹੋ ਨਾ ਕਿ ਗਾਲਬ ਅਕਸਰੀਅਤ ਨੇ, ਜਿਵੇਂ ਆਖਿਆ ਜਾਂਦਾ ਇੰਜ ਵੀ 70% ਨੇ, 90% ਨੇ। ਮਤਲਬ ਹੱਦ ਤਾਂ ਇਹ ਹੁਣੇ ਸਰਗੋਧੇ ਵਾਲਿਆਂ ਨੂੰ ਵੀ, ਸਾਡੇ ਪੰਜਾਬੀਆਂ ਨੂੰ, ਉਹਨਾਂ ਨੂੰ ਵੀ ਆਪਣੇ ਜੰਜਫੇ 'ਚ ਲਈ ਜਾਂਦੇ ਨੇ, ਇਹ ਲਈਏ ਨੂੰ ਵੀ ਲਈ ਜਾਂਦੇ ਨੇ। ਇਹ ਸਾਰੀਆਂ ਥਾਵਾਂ 'ਤੇ ਸਣੇ ਰਹੀਮ ਯਾਰ ਖਾਂ ਦੇ ਪੰਜਾਬੀ MNA MPA ਜਿਹੜੇ 47 ਦੇ ਮਹਾਜਰ ਬਿਲਖਸੂਸ ਪੰਜਾਬੀ ਤਾਂ ਸਾਰੇ ਹੀ ਨੇ, ਸਾਡੇ ਕਾਗਜ਼ਾਂ 'ਚ ਤਾਂ ਇਹ ਵੀ ਪੰਜਾਬੀ ਨੇ ਸਾਰੇ। ਉੱਥੋਂ ਇਹ ਲੋਕ ਜਿੱਤੇ ਨੇ ਜਿਹੜੇ ਕਿ 47 ਦੇ ਮਹਾਜਰ ਵੱਜਦੇ ਪਾਰੋਂ ਉੱਠ ਕੇ ਆਏ। ਹੁਣ ਅਗਰ ਜੇ ਅਕਸਰੀਅਤ ਹੋਣ ਤੇ ਉਹ ਤਾਂ MNA MP ਦੀਆਂ ਸੀਟਾਂ ਨਾ ਜਿੱਤਣ। ਗਿਲਾਨੀ ਫੈਮਿਲੀ ਜਿੱਤਦੀ, ਉਹ ਇਲੈਕਟੇਬਲ ਨੇ ਔਰ ਉਹ ਵੀ ਤੁਹਾਨੂੰ ਪਤਾ ਵਾਰੀ ਸਾਰੀ ਜਿੱਤਦੇ ਨੇ। ਇਸ ਵਾਰੀ ਚੂੰਕਿ ਬੜਾ ਭੈੜਾ ਟਾਈਮ ਆਇਆ ਅਸੀਂ ਕੁਰੈਸ਼ੀਆਂ ਤੇ ਉਹ ਕੋਈ ਵੀ ਇਲੈਕਸ਼ਨ ਪ੍ਰੋਪਰ ਤਰੀਕੇ ਨਹੀਂ ਉਹਨਾਂ ਦਾ ਕੰਟੈਸਟ ਹੋਇਆ ਤੇ ਉਹ ਹਾਰ ਗਏ ਨੇ। ਤੇ ਹਮੇਸ਼ਾ ਤਾਂ ਨਾ ਉਹ ਹਾਰਦੇ ਨੇ ਨਾ ਹਮੇਸ਼ਾ ਇਹ ਜਿੱਤਦੇ ਨੇ। ਆਮਦ ਡੋਗਰ ਵੀ ਉੱਥੋਂ ਹੀ ਜਿੱਤਿਆ ਸੀ, ਮੁਲਤਾਨੋਂ ਹੀ ਜਿੱਤਿਆ ਸੀ। ਤੇ ਮੁਲਤਾਨ ਸਣੇ ਕੋਈ ਏਰੀਆ ਐਸਾ ਨਹੀਂ ਜਿੱਥੇ ਗਾਲਬ ਅਕਸਰੀਅਤ ਤੁਸੀਂ ਕਹਿ ਸਕੋ ਕਿ ਜੀ ਇਹ ਜੀ 60% ਦੀ, 70% ਦੀ, 80% ਦੀ ਡਿਮਾਂਡ ਹੈ। ਕੋਈ ਸਾਬਤ ਕਰ ਦੇਵੇ, ਇਲੈਕਸ਼ਨਾਂ ਦੇ ਰਾਹੀਂ ਸਾਬਤ ਕਰ ਦੇਵੇ ਜਾਂ ਮਰਦਮਸ਼ੁਮਾਰੀ ਦੇ ਰਾਹੀਂ ਸਾਬਤ ਕਰ ਦੇ, ਕੋਈ ਵੀ ਨਹੀਂ ਸਾਬਤ ਕਰ ਸਕਦਾ। ਤੇ ਮੈਂ ਬੇਨਤੀ ਬਾਰ-ਬਾਰ ਤਰਲਾ ਨੂਨ ਲੀਗ ਨੂੰ ਵੀ ਤੇ ਪਹਿਲੇ ਆਪਣੀ ਜਮਾਤ ਨੂੰ, ਕਿਉਂਕਿ ਸਾਡਾ ਜ਼ਮੀਰ ਗਵਾਰਾ ਨਹੀਂ ਕਰਦਾ ਕਿ ਪਹਿਲੇ ਕਿਸੇ ਤੇ ਗੱਲ ਕਰੀਏ, ਪਹਿਲੇ ਆਪਣੀ ਜਮਾਤ ਨੂੰ ਕਹਿਣਾ ਵੀ ਯਾਰ ਸਾਨੂੰ ਇਹਦਾ ਬਹੁਤ ਨੁਕਸਾਨ ਹੋਇਆ, ਅਸੀਂ ਪੰਜਾਬ 'ਚੋਂ ਤਕਰੀਬਨ ਆਊਟ ਹੋ ਗਏ ਇਸੇ ਵਜ੍ਹਾ ਤੇ ਇਹ ਖਹਿੜਾ ਛੱਡੋ, ਸੂਬਿਆਂ ਵਾਲਾ ਲੋਕਾਂ ਦੇ ਕੰਮ ਕਰੋ। ਆਵਾਮ ਬੜੀ ਖਲਕਤ ਬੜੀ ਤੰਗ ਹੈ, ਮਹਿੰਗਾਈ ਤੋਂ ਤੰਗ ਹੈ, ਬੇਰੁਜ਼ਗਾਰੀ ਤੋਂ ਤੰਗ ਹੈ। ਯਾਰ ਇਹ ਜਿਹੜੀ ਤਬਕਾਤੀ ਵੰਡ ਹੈ ਇਹਦੇ ਉੱਤੇ ਗੱਲ ਕਰੋ। ਜਿਹੜਾ ਸਾਡੇ ਸ਼ਹੀਦ ਭੁੱਟੋ ਦਾ ਨਾਰਾ ਸੀ, ਜਿਹੜਾ ਸਾਡੀ ਸ਼ਹੀਦ ਰਾਣੀ ਦਾ ਨਾਰਾ ਸੀ, ਜਿਹੜਾ ਸਾਡਾ ਅਸਲ ਮਨਸ਼ੂਰ ਸੀ, ਸਾਡਾ ਮਨਸ਼ੂਰ ਕੋਈ ਸੂਬੇ ਬਣਾਉਣਾ ਤਾਂ ਨਹੀਂ ਸੀ, ਸਾਡਾ ਮਨਸ਼ੂਰ ਤਾਂ ਸੀ ਕਿ ਅਸੀਂ ਗਰੀਬ ਦੀ ਮਦਦ ਕਰਨੀ ਹੈ ਔਰ ਬਿਲਾ ਤਫਰੀਕ, ਰੰਗ, ਨਸਲ
ਮਜ਼ਹਬ ਦੇ ਕਰਨੀ। ਸਾਡਾ ਤਾਂ ਅਸਲ ਪੀਪਲਸ ਪਾਰਟੀ ਤੋਂ ਉਧਰ ਆਓ, ਬਜਾਏ ਇਸ ਦੇ ਵੰਡ ਪਾ ਕੇ ਔਰ ਉਹਨੂੰ ਐਕਸਪਲਾਈਟ ਕਰ ਦਈਏ। ਹੁਣ ਇਹ ਜਿਹੜਾ ਨਾਰਾ ਲੱਗਾ 11 'ਚ, ਇਹਦੀ ਬੈਨੀਫਿਸ਼ਰੀ ਪੀਪਲਸ ਪਾਰਟੀ ਤਾਂ ਨਹੀਂ, ਇਹਦੀ ਬੈਨੀਫਿਸ਼ਰੀ ਇਹ ਕਾਊਂਟਰ ਪ੍ਰੋਡਕਟਿਵ ਹੈ। ਇਹਦੀ ਬੈਨੀਫਿਸ਼ਰੀ ਨੂਨ ਲੀਗ ਹੈ, ਇਹਦੀ ਬੈਨੀਫਿਸ਼ਰੀ ਬਣੀ PTI। ਜੇ ਨਾਰਾ ਮੁਅੱਸਰ ਹੁੰਦਾ ਤਾਂ ਪੀਪਲਸ ਪਾਰਟੀ ਤੇ ਜਨੂਬੀ ਪੰਜਾਬ ਸਾਰਾ ਸਵੀਪ ਕਰ ਜਾਂਦੀ। ਨਹੀਂ, ਉਹ ਹੋਇਆ ਹੀ ਨਹੀਂ, ਬਲਕਿ ਉਹਦੇ ਬੈਨੀਫਿਸ਼ਰੀ ਉਹ ਸਾਡੀਆਂ ਮੁਖਾਲਫ ਜਮਾਤਾਂ ਬਣ ਗਈਆਂ, ਕਿਉਂਕਿ ਉੱਥੇ ਜਿਹੜਾ 47 ਦਾ ਮਹਾਜਰ ਬੈਠਾ ਸੀ ਉਹ ਇਨਸਿਕਿਉਰ ਫੀਲ ਕਰਨ ਲੱਗ ਪਿਆ। ਉਹਨੇ ਕਿਹਾ ਕਿ ਯਾਰ ਇਹ ਤਾਂ ਬਣਵਾਉਣ ਲੱਗੇ ਨੇ ਤੇ ਸਾਡਾ ਕੀ ਫਿਊਚਰ ਰਹੇਗਾ ਇੱਥੇ, ਸਾਨੂੰ ਤਾਂ ਇਹ ਕੁੱਟ ਕੇ ਕੱਢ ਦੇਣਗੇ। ਜਿਵੇਂ ਉਹ ਲੋਕ ਰਾਜਨਪੁਰ 'ਚ ਡਰਦੇ ਨਹੀਂ ਬੋਲਦੇ, DG ਖਾਨ 'ਚ ਡਰਦੇ ਨਹੀਂ ਬੋਲਦੇ ਪੰਜਾਬੀ, ਉਹ ਥੋੜੇ ਨੇ ਵਿਚਾਰੇ ਨੇ ਕਿ ਉਹ ਉਹਨਾਂ ਤੋਂ ਖੌਫਜ਼ਦਾ ਨੇ, ਪਠਾਣਾ ਤੋਂ ਖੌਫਜ਼ਦਾ ਨੇ, ਉਹਨਾਂ ਬਲੋਚਾਂ ਤੋਂ ਖੌਫਜ਼ਦਾ ਨੇ ਕਿ ਸਾਡੇ ਕਿਤੇ ਸਾਡੀਆਂ ਇੱਜ਼ਤਾਂ ਕਿਤੇ ਨਾ ਖੁਦਾ ਨਾ ਖਾਸਤਾ ਗੈਰ ਮਹਿਫੂਜ਼ ਹੋ ਜਾਣ, ਸਾਡਾ ਮਾਲ ਡੰਗਰ ਨਾ ਗੈਰ ਮਹਿਫੂਜ਼ ਹੋ ਜਾਏ, ਸਾਡੀਆਂ ਜਾਨਾਂ ਨਾ ਖਤਰੇ 'ਚ ਪੈ ਜਾਣ। ਉਹ ਇਸ ਵਾਸਤੇ ਵਿਚਾਰੇ ਬੋਲਦੇ ਨਹੀਂ ਤਾਂ ਉੱਥੇ ਵੀ ਬਥੇਰੇ ਹੋਣਗੇ। ਤੇ ਗੱਲ ਇਹ ਵੇ ਕਿ ਸਾਡਾ ਕੰਮ ਤਾਂ ਹੈ, ਅਸੀਂ ਵਫਾਕੀ ਜਮਾਤ ਹਾਂ, ਵਫਾਕ ਦੀ ਅਲਾਮਤ ਹਾਂ, 4 ਸੂਬਿਆਂ ਦੀ ਜ਼ੰਜੀਰ ਹਾਂ। ਅਸੀਂ ਇਸ ਲਾ ਹਾਸਲ ਡਿਬੇਟ ਤੋਂ ਨਿਕਲ ਕੇ ਕੋਈ ਪ੍ਰੋਡਕਟਿਵ ਕੰਮ ਵੱਲੇ ਆਪਣੀ ਸਿਆਸਤ ਨੂੰ ਵਾਪਸ ਲੈ ਕੇ ਆਈਏ ਔਰ ਰੀਕਨਸਾਈਲ ਕਰੀਏ ਇਸ ਮੁਲਕ ਦੀ ਸਭ ਤੋਂ ਵੱਡੀ ਜਮਹੂਰੀ ਅਕਸਰੀਅਤ ਨਾਲ, ਜਿਹੜੀ ਕਿ ਇਹਨਾਂ ਵਾਸਤੇ ਕਿਸੇ ਹੋਰ ਵਾਸਤੇ ਗੈਰ ਪੰਜਾਬੀ ਵਾਸਤੇ ਅਨਫੋਰਚੂਨੇਟ ਹੋਏਗੀ, ਸਾਡੇ ਵਾਸਤੇ ਫੋਰਚੂਨੇਟ ਹੈ। ਤੇ ਉਹਦੇ ਨਾਲ ਰੀਕਨਸਾਈਲ ਕਰੀਏ, ਉਹਨੂੰ ਗਲੇ ਮਿਲੀਏ, ਉਹਨੂੰ ਜੱਫੀ ਪਾਈਏ। ਸਾਡੇ ਚੇਅਰਮੈਨ ਸਾਹਿਬ ਆਏ ਸਨ ਲਾਹੌਰ, ਮੈਂ ਉਹਨੂੰ ਸੁਜੈਸਟ ਕੀਤਾ ਕਿ ਤੁਸੀਂ ਜੀ ਲਾਹੌਰ ਸਾਡਾ ਰਵਾਇਤੀ ਤੌਰ ਤੇ ਭੁੱਟੋ ਦੌਰ ਤੋਂ ਬਾਅਦ ਸਾਡਾ ਨਹੀਂ ਰਿਹਾ। ਸ਼ਹੀਦ ਮੋਹਤਰਮਾ ਦੇ ਦੌਰ 'ਚ ਅਸੀਂ ਚੰਦ ਸੀਟਾਂ ਜਿੱਤੇ ਸਾਂ 88 'ਚ, ਔਰ ਉਸ ਤੋਂ ਬਾਅਦ ਵੀ ਕੋਈ 1-2-4 ਸੀਟਾਂ ਜਿੱਤੇ ਹੋਵਾਂਗੇ, ਲੇਕਿਨ ਰਵਾਇਤੀ ਤੌਰ ਤੇ ਸਾਡਾ ਜਿਹੜਾ ਮਜ਼ਬੂਤ ਏਰੀਆ ਰਿਹਾ ਉਹ ਰਿਹਾ ਦੇਈ ਪੰਜਾਬ। ਉਹ ਮੈਂ ਗੱਲ ਕੀਤੀ ਦੇਈ ਪੰਜਾਬ ਦੀ ਕਿ ਜੀ ਦੇਈ ਪੰਜਾਬ ਜਾਣ ਦਿਓ। ਇੱਕ ਲਸ਼ਾਰੀ ਸਾਹਿਬ ਨੇ ਸਾਡੇ ਗਰੁੱਪਾਂ 'ਚ ਹੀ ਪਾਕਿਸਤਾਨ ਪੀਪਲਸ ਪਾਰਟੀ ਤੋਂ ਤਾਲੁਕ ਤੇ ਉਹ ਵੀ ਇਸ ਸਰਾਇਕੀ ਤਰੀਕ, ਉਹਨੇ ਕਿਹਾ ਜੀ ਤੁਸੀਂ ਜਨੂਬੀ ਪੰਜਾਬ ਦੀ ਗੱਲ ਨਹੀਂ ਕੀਤੀ। ਉਹ ਯਾਰ ਦੇਈ ਪੰਜਾਬ ਦੇ ਵਿੱਚ ਕੀ ਜਨੂਬੀ ਪੰਜਾਬ ਦਾ ਦੇਈ ਪੰਜਾਬ ਵੱਖਰਾ ਹੈ ਤੇ ਸਾਡਾ ਵੱਖਰਾ, ਇੱਕੋ ਹੀ ਪੰਜਾਬ ਹੈ ਨਾ, ਇੱਕ ਪੰਜਾਬ ਹੈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਪਏ, ਦੇਈ ਦੀ ਗੱਲ ਕਰਦੇ ਪਏ, ਤੇ ਇਹਦਾ ਮਤਲਬ ਹੈ ਜਿਹੜੇ ਵੀ ਰੂਰਲ ਬੈਲਟ ਹੈ ਪੰਜਾਬ ਦੀ, ਉਹ ਚਾਹੇ ਸਾਡਾ ਪਿੰਡ ਚੱਕ ਨੰਬਰ 18 ਹੋਵੇ, ਚਾਹੇ ਕੁਲਈਏ ਦਾ ਪਿੰਡ ਹੋਵੇ, ਚਾਹੇ ਬੱਕਰ ਦਾ ਕੋਈ ਪਿੰਡ ਹੋਵੇ, ਚਾਹੇ ਖੁਸ਼ਾਬ ਦਾ ਕੋਈ ਪਿੰਡ ਹੋਵੇ, ਉਹ ਸਾਰੇ ਕੁਚੰਗ ਦਾ ਪਿੰਡ ਹੋਵੇ, ਸਾਹੀਵਾਲ ਦਾ ਹੋਵੇ, ਸਾਰੇ ਦੇ ਸਾਰੇ ਰੂਰਲ ਬੈਲਟ ਹੀ ਨੇ। ਸਣੇ ਸਾਹੀਵਾਲ ਦੇ, ਸਣੇ ਚੂਨੀ ਸ਼ਹਿਰ ਦੇ, ਸਣੇ ਲਈਏ ਦੇ, ਸਣੇ ਬੱਕਰ ਦੇ, ਉਹ ਸਾਰਿਆਂ ਦੀ ਅਸੀਂ ਗੱਲ ਕਰ ਰਹੇ ਹਾਂ। ਕਸੂਰ ਦੀ ਵੀ ਗੱਲ ਕਰ ਰਹੇ ਹਾਂ, ਜੰਗ ਦੀ ਵੀ ਗੱਲ ਕਰ ਰਹੇ ਹਾਂ। ਤੇ ਅਸੀਂ ਰੂਰਲ ਬੈਲਟ ਦੀ, ਔਰ ਜਿਹੜੀ ਉਸ ਦਿਨ ਚੰਦ ਸਾਹਿਬ ਨੇ ਗੱਲ ਕੀਤੀ ਉਹ ਬਿਲਕੁਲ ਠੀਕ ਗੱਲ ਹੈ, ਮਿਆਰ ਦੀ ਗੱਲ ਹੈ ਕਿ ਯਾਰ ਪੰਜਾਬ ਨਿਰਾ ਲਾਹੌਰ ਨਹੀਂ, ਇਹ ਸਾਰਾ ਹੀ ਪੰਜਾਬ ਹੈ। ਇਹ ਪੰਜਾਬ ਦੇ 36 ਜ਼ਿਲ੍ਹੇ ਨੇ, ਕੋਈ ਕੱਲਾ ਲਾਹੌਰ ਪੰਜਾਬ ਨਹੀਂ ਹੈ। ਤੇ ਨੂਨ ਲੀਗ ਦੀ ਜਿਹੜੀ ਗਲਤੀ ਹੈ ਉਹ ਤਾਂ ਸਾਰਾ ਪੰਜਾਬ ਉਹਨਾਂ ਸ਼ੁਰੂ ਦਿਨ ਤੋਂ, ਪਹਿਲੇ ਦਿਨ ਤੋਂ 30 ਸਾਲ 40 ਸਾਲ ਹੋ ਗਏ ਉਹਨਾਂ ਨੂੰ ਹੁਕੂਮਤ ਕਰਦਿਆਂ ਪੰਜਾਬ ਤੇ, ਉਹਨਾਂ ਲਾਹੌਰ ਨੂੰ ਹੀ ਸਾਰਾ ਪੰਜਾਬ ਬਣਾਇਆ ਹੈ। ਤੇ ਅਸੀਂ ਜਿਹੜੇ ਇਸ ਗੱਲ ਦੇ ਉੱਤੇ ਇਤਰਾਜ਼ ਕਰਨੇ ਆ, ਅਸੀਂ ਇਹ ਗੱਲ ਕਰਨ ਦੀ ਬਜਾਏ ਕਿ ਯਾਰ ਲਾਹੌਰ ਸਾਰਾ ਪੰਜਾਬ ਨਹੀਂ, ਜ਼ਿਲ੍ਹੇ ਦੀ ਸਤ੍ਹਾ ਦੇ ਉੱਤੇ ਬਾਖਤਿਆਰ ਜ਼ਿਲ੍ਹੀ ਹਕੂਮਤਾਂ ਬਣਾਈਆਂ ਜਾਣ। ਸਾਡੇ ਮੁਤਾਲਬੇ ਹੋਣੇ ਚਾਹੀਦੇ ਨੇ, ਜ਼ਿਲ੍ਹਿਆਂ ਦੀ ਸਤ੍ਹਾ ਤੇ ਇਕੁਅਲ ਫੰਡਸ ਦੀ ਡਿਸਟ੍ਰੀਬਿਊਸ਼ਨ ਹੋਵੇ, ਬਰਾਬਰ ਦਾ ਬਜਟ ਹੋਵੇ, ਹਰ ਜ਼ਿਲ੍ਹੇ ਕੋਲ ਆਪਣਾ ਬਜਟ ਹੋਵੇ, ਔਰ ਉਹਦੀ ਬਾਖਤਿਆਰ ਜ਼ਿਲ੍ਹੀ ਹਕੂਮਤ ਹੋਵੇ। ਜਿਹੜੀ ਬੁਨਿਆਦੀ ਜਮਹੂਰੀਅਤ ਹੈ, ਉਹ ਬਲਦਿਆਤੀ ਨਿਜ਼ਾਮ ਹੈ, ਉਹ ਫਾਲ ਹੋਵੇ। ਇਹ ਸਵਾਲ ਹੀ ਮੁੱਕ ਜਾਂਦੇ ਨੇ। ਅਸੀਂ ਬੁਨਿਆਦੀ ਜਮਹੂਰੀਅਤ ਦੀ ਗੱਲ ਨਹੀਂ ਕਰਦੇ, ਅਸੀਂ ਉਹ ਪਰਲੇ ਪਾਸੋਂ ਜਾ ਕੇ ਕੰਨ ਫੜ ਲੈਂਦੇ। ਸਾਡਾ ਹੱਕ ਬਣਦਾ, ਅਸੀਂ ਇਸ ਮੁਲਕ ਦੀ ਇਕਲੌਤੀ, ਮੈਂ ਸਭ ਤੋਂ ਵੱਡੀ ਤੇ ਬਾਅਦ ਦੀ ਗੱਲ ਹੈ, ਇਕਲੌਤੀ ਜਮਹੂਰੀ ਜਮਾਤ ਹੈ। ਪਾਕਿਸਤਾਨ ਪੀਪਲਸ ਪਾਰਟੀ ਤੋਂ ਇਲਾਵਾ ਮੁਖਾਲਫ ਵੀ ਸੁਣ ਲੈਣ, ਕੋਈ ਜਮਾਤ ਜਮਹੂਰੀ ਜਮਾਤ ਨਹੀਂ ਹੈ। ਜਿਹੜੀ ਟੁੱਟੀ ਭੱਜੀ ਜਮਹੂਰੀਅਤ ਦੀ ਕੋਈ ਸ਼ਕਲ ਹੈ ਤੇ ਉਹ ਪਾਕਿਸਤਾਨ ਪੀਪਲਸ ਪਾਰਟੀ 'ਚ, ਜਿਹੜੀ ਕੋਈ ਟੁੱਟੀ ਭੱਜੀ ਬਾਜ਼ਰਫ ਲੋਕਾਂ ਦੀ ਕਾਰਕੁਨਾਨ ਦੀ ਜਮਾਤ ਹੈ ਤੇ ਉਹ ਪਾਕਿਸਤਾਨ ਪੀਪਲਸ ਪਾਰਟੀ। ਤੁਸੀਂ ਜ਼ਰਾ ਕਦੀ ਨੂਨ ਲੀਗ ਦੇ, ਪਟਵਾਰੀਆਂ ਦੇ ਤੇ ਇਹ ਜਿਹੜੇ ਨੇ ਤਰੀਕੇ ਇਨਸਾਫ ਵਾਲੇ ਯੂਥੀ, ਇਹਨਾਂ ਦੇ
ਰਿਮਾਰਕਸ ਸੁਣੋ ਇੱਕ ਦੂਜੇ ਦੀਆਂ ਔਰਤਾਂ ਦੇ ਬਾਰੇ 'ਚ ਤੇ ਬੰਦਾ ਕੰਨਾਂ ਨੂੰ ਹੱਥ ਲਾ ਪੈਂਦਾ ਹੈ। ਇਹ ਇੰਨੇ ਗੰਦੇ ਅਲਫਾਜ਼ ਹੁੰਦੇ ਨੇ ਕਿ ਮੈਂ ਇਸ ਵੀਡੀਓ 'ਚ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦਾ। ਇੰਨੇ ਗੰਦੇ ਨੀਚ ਘਟੀਆ ਕਮੈਂਟ ਹੁੰਦੇ। ਲਾਜ਼ਮੀ ਨੀਚ ਵਾਲਦੈਨ ਦੀ ਔਲਾਦ ਹੀ ਇੰਦੇ ਘਟੀਆ ਕਮੈਂਟ ਕਰ ਸਕਦੀ, ਕਿਸੇ ਨੂੰ ਗਾਲ ਕੱਢ ਸਕਦੀ, ਕਿਸੇ ਦੀ ਮਾਂ ਭੈਣ ਨੂੰ ਪੁੰਨ ਸਕਦੀ ਹੈ। ਮੈਂ ਤਾਂ ਮਰੀਮ ਜਦੋਂ ਜੇਲ੍ਹ 'ਚ ਸੀ ਅਸੀਂ ਉਹਦੀ ਵੀ ਮਜ਼ੰਮਤ ਕੀਤੀ। ਬੀਬੀ ਕੁਲਸੂਮ ਨਵਾਜ਼ ਦੀ ਬਿਮਾਰੀ ਦਾ ਮਜ਼ਾਕ ਉਡਾਇਆ ਇਹਨਾਂ ਯੂਥੀਆਂ ਨੇ, ਅਸੀਂ ਉਹਦੀ ਵੀ ਮਜ਼ੰਮਤ ਕੀਤੀ। ਕੱਲ੍ਹ ਪਰਸੋਂ ਜਿਹੜਾ ਪਾਣੀ ਦਾ ਤਰੌਂਕਾ ਕੀਤਾ ਇਹਨਾਂ ਉਹ ਬੁੱਢੀ ਔਰਤ ਤੇ ਬਜ਼ੁਰਗ ਖਤੂਨ ਤੇ ਇਮਰਾਨ ਖਾਨ ਦੀ ਭੈਣ ਤੇ ਭੈਣਾਂ ਤੋਂ ਭੈਣਾਂ ਹੀ ਹੁੰਦੀਆਂ ਨੇ ਨਾ, ਭੈਣਾਂ ਤੇ ਮਾਵਾਂ ਤਾਂ ਸਾਂਝੀਆਂ ਹੁੰਦੀਆਂ ਨੇ ਔਰ ਭੈਣਾਂ ਨੂੰ ਤਾਂ ਭਰਾਵਾਂ ਦਾ ਦੁੱਖ ਹੁੰਦਾ ਹੀ ਹੁੰਦਾ ਹੈ। ਉਹ ਸਿਆਸੀ ਔਰਤ ਤੇ ਨਹੀਂ, ਉਹ ਅਗਰ ਅਡਿਆਲੇ ਦੇ ਬਾਹਰ ਆਪਦੇ ਭਰਾ ਦੀ ਖਾਤਰ ਗਈ ਸੀ ਤੇ ਇੱਕ ਪਿੰਡ ਦੀ ਆਮ ਭੈਣ ਧੀ ਭੈਣ ਵੀ ਜਿਹੜੀ ਉਹ ਜੇਲ੍ਹਾਂ 'ਚ ਜਾਂਦੀ ਆਪਣੇ ਵੀਰਾਂ ਪਿੱਛੇ, ਆਪਣੇ ਪਿਓ ਪਿੱਛੇ, ਆਪਣੇ ਪੁੱਤਰਾਂ ਪਿੱਛੇ ਉਹ ਵੀ ਜਾਂਦੀ ਤੇ ਉਹ ਅਗਰ ਉੱਥੇ ਗਈ ਸੀ ਤੇ ਕਿਹੜਾ ਐਡਾ ਜੁਰਮ ਸੀ। ਸਿਆਲ ਦੇ ਵਿੱਚ ਉਹਦੇ ਤੇ ਠੰਡਾ ਪਾਣੀ ਪਾਇਆ ਗਿਆ ਤੇ ਮੈਂ ਤਾਂ ਉਹਦੀ ਵੀ ਸ਼ਦੀਦ ਮਜ਼ੰਮਤ ਕੀਤੀ। ਲੇਕਿਨ ਦੂਜੇ ਪਾਸੇ ਪਟਵਾਰੀ ਜਿਹੜੇ ਨੇ ਉਹਦਾ ਮਜ਼ਾਕ ਉਡਾਉਂਦੇ ਪਏ ਸਨ ਕਿ ਗਿੱਲੀ ਹੋ ਗਈ। ਮਤਲਬ ਇਹ ਗੱਲ ਉਹ ਹੀ ਕਰ ਸਕਦਾ ਹੈ ਜਿਹਦੇ ਘਰ 'ਚ ਧੀ ਭੈਣ ਨਾ ਹੋਵੇ, ਜਿਹਨੇ ਮਾਂ ਪਿਓ ਨੇ ਕੋਈ ਉਹਨੂੰ ਗੈਰਤ ਨਾਲ ਸਿਖਾਈ ਹੋਵੇ, ਕੋਈ ਰਵਾਇਤ ਨਾ ਦੱਸੀ ਹੋਵੇ, ਕੋਈ ਰਵਾਇਤ ਪਸੰਦੀ ਉਹਦੇ ਖਾਨਦਾਨ 'ਚ ਮੌਜੂਦ ਨਾ ਹੋਵੇ, ਉਹ ਚੰਗੜਾਂ ਵਾਲੀ ਖਾਨਦਾਨ ਹੀ ਹੋਣ ਤੇ ਉਹ ਇੰਨੀਆਂ ਗੱਲਾਂ ਕਰਦੇ ਨੇ। ਤੇ ਇਹਨਾਂ ਦੇ ਕਮੈਂਟ ਪੜ੍ਹ ਲਓ ਤੇ ਸਾਡੇ ਜੈਲਿਆਂ ਦੇ, ਸਾਡੇ ਪੁੱਟੋ ਵਾਲਿਆਂ ਦੇ, ਸਾਡੇ ਪਿਪਲਿਆਂ ਦੇ ਕਮੈਂਟ ਪੜ੍ਹ ਲਓ। ਅਸੀਂ ਕਦੀ ਕਿਸੇ ਨੂੰ ਇੰਝ ਦੇ ਕਮੈਂਟ ਕੀਤੇ ਹੋਣ, ਕਿਸੇ ਨੂੰ ਗਾਲ ਮੰਦਾ ਕੀਤਾ ਹੋਵੇ, ਕਦੀ ਕਿਸੇ ਦੀ ਧੀ ਭੈਣ ਦਾ ਮਜ਼ਾਕ ਬਣਾਇਆ ਹੋਵੇ, ਸੰਜੀਦਾ ਮੁਕਾਲਮਾ ਕਰੀਦਾ ਜਦੋਂ ਵੀ ਕਰੀਦਾ। ਬਹਰਹਾਲ ਜੀ ਪੀਪਲਸ ਪਾਰਟੀ ਦੇ ਖਿਲਾਫ ਪ੍ਰੋਪੇਗੈਂਡਾ ਆਪਣੀ ਥਾਂ ਹੈ, ਉਹਦੇ ਅੱਧਾ ਝੂਠਾ ਤੇ ਅੱਧਾ ਸੱਚਾ। ਲੇਕਿਨ ਇਹ ਗੱਲ ਹਰ ਬੰਦੇ ਦੇ, ਹਰ ਪੰਜਾਬੀ ਦੇ, ਹਰ ਪੰਜਾਬੀ ਬਾਲ ਦੇ ਦੇਣ 'ਚ ਹੋਣੀ ਚਾਹੀਦੀ ਕਿ ਜਿਸ ਵੇਲੇ ਪੰਜਾਬ ਅਸੈਂਬਲੀ ਕਰਾਰਦਾਦਾਂ ਪਾਸ ਕੀਤੀਆਂ ਤੇ ਪੀਪਲਸ ਪਾਰਟੀ ਅਕਲੀਅਤ ਤੇ ਨੂਨ ਲੀਗ ਅਕਸਰੀਅਤ ਸੀ, ਨੂਨ ਲੀਗ ਦੇ ਹੀ MNA ਤੇ ਸੈਨੇਟਰਸ ਨੇ ਇਹ ਕਰਾਰਦਾਦਾਂ ਪੰਜਾਬ ਦੇ ਵਿੱਚ ਨਵੇਂ ਸੂਬਿਆਂ ਦੀਆਂ ਕੌਮੀ ਅਸੈਂਬਲੀ ਤੇ ਸੈਨੇਟ 'ਚੋਂ ਪਾਸ ਕਰਾਈਆਂ। ਹੁਣ ਅਗਰ ਤੁਸੀਂ ਨਿਰਾ ਪੀਪਲਸ ਪਾਰਟੀ ਨੂੰ ਇਸ ਚੀਜ਼ ਦਾ ਮੁਜਰਮ ਠਹਿਰਾਓ ਤੇ ਤੁਹਾਡੇ ਤੋਂ ਵੱਡਾ ਫਿਰ ਮੁਨਾਫਕ ਹੀ ਕੋਈ ਨਹੀਂ, ਤੁਹਾਡੇ ਤੋਂ ਵੱਡਾ ਫਿਰ ਲਾਹਨਤੀ ਕੋਈ ਨਹੀਂ। ਵੀ ਤੁਸੀਂ, ਅਸੀਂ ਤਾਂ ਆਪਣਾ ਕਸੂਰ ਮੰਨਦੇ ਹਾਂ। ਮੈਂ ਤਾਂ ਬਤੌਰ ਪੰਜਾਬੀ ਔਰ ਬਤੌਰ ਪੰਜਾਬੀ ਪੀਪਲੀਆ ਆਪਣੀ ਜਮਾਤ ਤੇ ਵੀ ਇਸ ਗੱਲ ਤੇ ਉੱਤੇ ਇਖਤਲਾਫ ਰੱਖਣਾ, ਨਾ ਸਿਰਫ ਇਖਤਲਾਫ ਰੱਖਣਾ ਬਲਕਿ ਸ਼ਦੀਦ ਇਖਤਲਾਫ ਵੀ ਕਰ ਜਾਣਾ। ਲੇਕਿਨ ਇਹ ਮੈਨੂੰ ਦੱਸਣ ਇਹ ਜਿਹੜੇ ਚੋਖੇ ਪੰਜਾਬ ਦੇ ਸੱਖੇ ਬਣਦੇ ਨੇ, ਇਹਨਾਂ ਦੀ ਕੀ ਸਟਰਗਲ ਕੀ ਹੈ ਔਰ ਇਹ ਉਸ ਜਮਾਤ ਨੂੰ ਕਿਵੇਂ ਬੇਲ ਆਊਟ ਕਰ ਸਕਦੇ ਨੇ ਜਿਹੜੀ ਇਹਦੇ 'ਚ ਹਮੇਸ਼ਾ ਅੱਗੇ ਰਹੀ ਔਰ ਜਿਨਨੇ ਇਹ ਕਰਾਰਦਾਦਾਂ ਪਾਸ ਕਰਵਾਈਆਂ। ਸਾਡੇ ਵੱਲੋਂ ਤਾਂ ਇੱਕ ਜ਼ਬਾਨੀ ਨਾਰਾ ਸੀ ਇਲੈਕਸ਼ਨਾਂ ਤੋਂ ਪਹਿਲਾਂ, ਇਹਨਾਂ ਬਾਕਾਇਦਾ ਉਹਨੂੰ ਦਸਤਾਵੇਜ਼ੀ ਸ਼ਕਲ ਦਿੱਤੀ, ਇਹਨਾਂ ਪਟਵਾਰੀ ਨੂੰ ਵੀ ਵੱਖਰੀ ਜ਼ਬਾਨ ਬਣਾ ਦਿੱਤਾ। ਤੇ ਵੱਡੇ ਮੁਜਰਮ ਕੌਣ ਨੇ? ਫਿਰ ਡੰਗਰ ਨਾ ਬਣੋ, ਵੱਡੇ ਮੁਜਰਮ ਸਿਆਣੋ ਨਾ, ਸੱਜਣ ਦੁਸ਼ਮਣ ਦੀ ਪਛਾਣ ਵੀ ਕਰੋ। ਜੇ ਸਾਨੂੰ ਤੁਸੀਂ ਉਹ 2011 ਦੇ ਜ਼ਬਾਨੀ ਨਾਰੇ ਦੇ ਉੱਤੇ ਪੰਜਾਬ ਦੁਸ਼ਮਣ ਆਖਦੇ ਤੇ ਇਹਨਾਂ ਨੂੰ ਮਹਾ ਪੰਜਾਬ ਦੁਸ਼ਮਣ ਆਖੋ, ਕਿਉਂਕਿ ਇਹਨਾਂ ਤਾਂ ਅਮਲ ਕੀਤਾ, ਇਹਨਾਂ ਜ਼ਬਾਨੀ ਕਲਾਮੀ ਗੱਲ ਨਹੀਂ ਕੀਤੀ, ਇਹਨਾਂ ਤਾਂ ਅਮਲ ਕਰਕੇ ਵਿਖਾ ਦਿੱਤਾ ਹੈ। ਤੇ ਅਗਰ ਸਿਆਸਤ ਇਸ ਬੁਨਿਆਦ ਤੇ ਕਰਨੀ ਤੇ ਪਹਿਲੇ ਇਹਨਾਂ ਦੋ ਜਮਾਤਾਂ ਨੂੰ ਰੱਦ ਕਰੋ, ਸਾਰਿਆਂ ਤੋਂ ਪਹਿਲੇ ਨੂਨ ਲੀਗ ਨੂੰ ਰੱਦ ਕਰੋ, ਕਿਉਂਕਿ ਉਹ ਜਿਹੜੀ ਅਸੈਂਬਲੀ ਸੀ ਉਹਦੇ ਵਿੱਚ ਤਰੀਕੇ ਇਨਸਾਫ ਮੌਜੂਦ ਨਹੀਂ ਸੀ 2008 ਤੋਂ 13 ਵਾਲੀ, ਉਹਦੇ ਵਿੱਚ ਤਾਂ ਇਹ ਮੌਜੂਦ ਸਨ। ਤਰੀਕੇ ਇਨਸਾਫ ਨੇ ਉਸ ਤੋਂ ਬਾਅਦ ਇਸ ਕਾਰਡ ਨੂੰ ਵਰਤਿਆ ਜੰਗੀਰ ਤਰੀਨ ਹਰਾਂ ਦੇ ਜ਼ਰੀਏ ਔਰ ਦੂਜੇ ਤੀਜੇ ਜਿਹੜੇ ਦੁਕਾਨਦਾਰ ਜਾਂ ਘਟੀਆ ਜਿਹੇ ਲੋਕ ਇਹਨਾਂ ਦੇ ਵਿੱਚ ਸ਼ਾਮਲ ਸਨ, ਉਹ ਜਿਹੜੇ ਛੱਡ ਵੀ ਗਏ ਨੇ ਇਹਨਾਂ ਨੂੰ, ਤੇ ਉਹਨਾਂ ਵੀ ਪੂਰੀ ਇਸ ਘਟੀਆ ਕੈਂਪੇਨ ਦਾ ਹਿੱਸਾ ਬਣੇ, ਬਜਾਏ ਇਸ ਦੇ ਕਿ ਉੱਥੋਂ ਦੇ ਗਰੀਬ ਆਵਾਮ ਵਾਸਤੇ ਲੜਦੇ, ਉਹਨਾਂ ਦੇ ਹਕੂਕ ਵਾਸਤੇ ਲੜਦੇ, ਉਹਨਾਂ ਦੀ ਗੁਰਬਤ ਮਕਾਨ ਦੇ ਕੋਈ ਪ੍ਰੋਗਰਾਮ ਲੈ ਕੇ ਆਉਂਦੇ, ਉਹ ਇਸੇ ਪਾਸੇ ਟੁਰੇ ਰਹੇ। ਤੇ ਬਹਰਹਾਲ ਜੀ ਆਹ ਗੱਲਾਂ ਸਨ ਦੇਣ 'ਚ ਕਰ ਦਿੱਤੀਆਂ ਨੇ, ਹੁਣ ਪਤਾ ਨਹੀਂ ਕਿੱਥੋਂ ਸ਼ੁਰੂ ਹੋਈ ਸੀ ਗੱਲ, ਕਿੱਥੇ ਮੁੱਕ ਗਈ, ਰੱਬ ਰੱਖਾ।